बिस्मिल्लाहिर्रहमानिर्रहीम अस्सलाम वालेकुम। ਤੇ ਜਨਾਬ ਅਲਹਮਦੁਲਿਲਾ 9 ਜੁਲਾਈ 2023 ਨੂੰ ਪੰਜਾਬੀ ਲਵਰ ਟੀਮ ਦਾ ਦੂਸਰਾ ਗੈਟ ਟੂਗੈਦਰ ਹੋਇਆ ਤੇ ਅਲਹਮਦੁਲਿਲਾ ਅੱਲਾਹ ਤਾਲਾ ਦਾ ਬਹੁਤ ਸ਼ੁਕਰ ਹੈ ਕਿ तमाम ਦੋਸਤਾਂ ਨੇ ਜਿਨ੍ਹਾਂ ਦੀ ਐਂਟਰੀ ਹੋਈ ਸੀ ਉਹਨਾਂ ਨੇ ਪਾਰਟਿਸਿਪੇਟ ਕੀਤਾ ਤੇ ਮਾਸ਼ਾਅੱਲਾ ਬਹੁਤ ਕੁਝ ਸਿੱਖਣ ਨੂੰ ਮਿਲਿਆ, ਬਹੁਤ ਕੁਝ ਸਿਖਾਉਣ ਨੂੰ ਮਿਲਿਆ ਤੇ ਜੋ ਅਸਲ ਹੋਬੀਅਰ ਜੋ ਇਸ ਲਵ ਬਰਡ ਦੇ ਅਸਲ ਸ਼ੌਕੀਨ ਨੇ ਉਹ ਲਵ ਬਰਡ ਦੇ ਅਸਲ ਸ਼ੌਕੀਨ ਨਜ਼ਰ ਵੀ ਆਏ ਤੇ ਅਸਲ ਸ਼ੌਕ ਦੇ ਉੱਤੇ ਗੁਫ਼ਤਗੂ ਹੋਈ। ਤੇ ਦੋਸਤੋ ਅਲਹਮਦੁਲਿਲਾ ਲਵ ਬਰਡ ਹੈ ਕਿ ਲੋਕ ਅਕਸਰ ਕਹਿੰਦੇ ਨੇ ਜੀ ਅੱਜ ਕੱਲ੍ਹ ਕਿ ਜੀ ਉਹ ਲਵ ਬਰਡ ਦਾ ਖੁਦਾ ਨਾ ਖਾਸਤਾ ਜ਼ਵਾਲ ਸ਼ੁਰੂ ਹੋਣ ਵਾਲਾ ਹੈ ਜੀ, ਅੱਗੇ ਅੰਧੇਰਾ ਨਜ਼ਰ ਆ ਰਿਹਾ ਹੈ। ਮੇਰੀ ਕਾफ़ी ਦੋਸਤਾਂ ਨਾਲ ਮੁਲਾਕਾਤ ਹੁੰਦੀ ਰਹਿੰਦੀ ਹੈ ਜੋ ਲਵ ਬਰਡ ਬਰੀਡਿੰਗ ਦੇ ਹਵਾਲੇ ਦੇ ਨਾਲ ਜਾਣੇ ਜਾਂਦੇ ਨੇ। ਲਵ ਬਰਡ ਦੀ ਦੁਨੀਆ ਜੀ ਮਾਸ਼ਾਅੱਲਾ ਉਹਨਾਂ ਦਾ ਬੜਾ ਨਾਮ ਹੈ ਤੇ ਅਕਸਰ ਦੋਸਤਾਂ ਨਾਲ ਮੁਲਾਕਾਤ ਹੁੰਦੀ ਰਹਿੰਦੀ ਹੈ ਤੇ ਇੱਕ ਦੋ ਦੋਸਤਾਂ ਨਾਲ ਐਸਿਆਂ ਨਾਲ ਮੁਲਾਕਾਤ ਹੋਈ ਜਿਨ੍ਹਾਂ ਨੇ ਕਿਹਾ ਜੀ ਲਵ ਬਰਡ ਦੇ ਹੁਣ ਅੱਗੇ ਅੰਧੇਰਾ ਨਜ਼ਰ ਆ ਰਿਹਾ ਹੈ ਤੇ ਖੁਦਾ ਨਾ ਖਵਾਸਤਾ ਐਸਾ ਨਹੀਂ ਹੈ। ਤੇ ਜਿਹੜੇ ਲੋਕ ਮੈਨੂੰ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਕਿ ਮੈਂ ਆਜ਼ਮ ਕਲੌਥ ਮਾਰਕੀਟ ਕੱਪੜੇ ਦੀ ਲਾਈਨ 'ਚ ਹੈਗਾ ਵਾਂ। ਦਾ ਜੋ ਜ਼ਰੀਆ ਮੁਆਸ਼ ਹੈ ਉਹ ਮਾਸ਼ਾਅੱਲਾ ਕੱਪੜੇ ਦੀ ਲਾਈਨ ਨਾਲ ਵਬਸਤਾ ਹੈ ਤੇ ਇਸ ਵਕਤ ਮੁਲਕੀ ਸੂਰਤ ਹਾਲ तमाम ਕਾਰੋਬਾਰਾਂ ਦੀ ਐਸੀ ਹੈ ਕਿ ਹਰ ਕੋਈ ਪਰੇਸ਼ਾਨ ਹੈਗਾ ਤੇ ਪਰਿੰਦੇ ਤੇ ਇੱਕ ਸ਼ੌਕ ਹੈ ਕਿ ਇਸ ਸ਼ੌਕ ਦੀ ਖਾਤਰ ਰੱਖਿਆ ਜਾਂਦਾ ਹੈ। ਜੋ ਸਿੱਧਾ ਸੋਚ ਕੇ ਆਏ ਨੇ ਕਿ ਜੀ ਅਸੀਂ ਲਵ ਬਰਡ ਤੋਂ ਲੱਖਾਂ ਕਰੋੜਾਂ ਰੁਪਇਆ ਕਮਾਉਣਾ ਹੈ तो मेरे ख्याल नाल वो इस होबी तो चले जान, ना कि लव बर्ड नूं बदनाम करन जी ऐ ख़त्म हो गया, लव बर्ड नूं हो गया, लव बर्ड नूं हो गया। वो मेरे ख्याल नाल मेरा उन्हां नूं मशवरा है कि वो लव बर्ड दे उत्ते काम ना करन, जिहड़े कर रहे ने उन्हां नूं करन देन ते जिहड़े लोग समझदे ने कि जी लव बर्ड दे हुण अंधेरा नज़र आउण लग गया उहदे अगे, कुछ लोग समझदे ने जी कि हुण लव बर्ड खत्म हो जाएगा। तो मेरे ख्याल नाल ਉਹ ਲੋਕ ਹੈਗੇ ਨੇ ਜਿਹੜੇ ਸਿਰਫ ਪੈਸਾ ਕਮਾਉਣ ਦੇ ਚੱਕਰ 'ਚ ਲਵ ਬਰਡ ਹੋਬੀ 'ਚ ਆਏ ਸਨ ਤੇ ਚੂੰਕਿ ਪਹਿਲੇ ਸ਼ੌਕ ਕੀਤਾ ਜਾਂਦਾ ਉਹਦੇ ਬਾਅਦ ਫਿਰ ਇੱਕ ਬਿਜ਼ਨਸ ਦੀ ਸ਼ਕਲ ਇਖਤਿਆਰ ਕਰਦਾ ਹੈ। ਠੀਕ ਹੈ ਜੀ, ਤੇ ਇਨਸ਼ਾ ਅੱਲਾਹ ਤਾਲਾ ਅਸੀਂ ਲਵ ਬਰਡ ਦੀ ਹੋਬੀ ਨੂੰ ਪ੍ਰਮੋਟ ਕਰਦੇ ਰਹਾਂਗੇ ਤੇ ਇਨਸ਼ਾ ਅੱਲਾਹ ਤਾਲਾ ਅਸੀਂ ਲਵ ਬਰਡ ਦੇ ਉੱਤੇ ਵਰਕਿੰਗ ਕਰਦੇ ਰਹਾਂਗੇ, ਲਵ ਬਰਡ ਬਰੀਡ ਕਰਵਾਉਂਦੇ ਰਹਾਂਗੇ ਅਗਰ ਮੇਰੇ ਅੱਲਾ ਦੀ ਮਰਜ਼ੀ ਹੋਈ ਤੇ ਇਨਸ਼ਾ ਅੱਲਾਹ ਤਾਲਾ। ਤੇ ਜਿਹੜੇ ਨਿਊ ਫੈਂਸੀਅਰ ਹਜ਼ਰਾਤ ਜਾਂ ਜਿਹੜੇ ਇਸ ਹੋਬੀ 'ਚ ਪਹਿਲਾ ਜਾਂ ਦੂਸਰਾ ਸਾਲ ਹੈ ਉਹ ਬਿਲਕੁਲ ਪਰੇਸ਼ਾਨ ਨਾ ਹੋਣ। ਕੁਝ ਚੀਜ਼ਾਂ ਅੱਲਾ ਦੇ ਉੱਪਰ ਵੀ ਛੱਡੀਆਂ ਜਾਂਦੀਆਂ ਨੇ ਤੇ ਅੱਲਾ ਤੇ ਤਵੱਕਲ ਕੀਤਾ ਜਾਂਦਾ ਹੈ। ਸਭ ਤੋਂ ਪਹਿਲੇ ਤੇ ਇਸ ਕੰਮ ਦੇ ਵਿੱਚ ਲਵ ਬਰਡ ਦੇ ਸਭ ਤੋਂ ਪਹਿਲੇ ਤੇ ਜਨਾਬ ਤੁਸੀਂ ਲਾਈਫ ਸਟਾਕ ਦੇ ਕਿਸੇ ਵੀ ਕੰਮ ਚਾਹੁੰਦੇ ਹੋ ਤਾਂ ਸਭ ਤੋਂ ਪਹਿਲੇ ਅੱਲਾ ਤੇ ਤਵੱਕਲ ਕਰਨਾ ਪੈਂਦਾ, ਕਿਉਂਕਿ ਸਾਂਸ ਵਾਲਾ ਪਰਿੰਦਾ ਹੈ ਜਾਂ ਸਾਂਸ ਵਾਲਾ ਜਾਨਵਰ ਹੈ, ਕੋਈ ਜ਼ਿੰਦਗੀ ਦੀ ਜਾਂ ਮੌਤ ਦੀ ਗਰੰਟੀ ਨਹੀਂ ਲੈਂਦਾ। ਠੀਕ ਹੈ ਜੀ, ਤੇ ਬਹਾਦਰ ਬੰਦਿਆਂ ਦਾ ਕੰਮ ਹੈਗਾ ਲਾਈਫ ਸਟਾਕ ਦਾ ਕੰਮ ਕਰਨਾ। ਤੇ ਇਸ ਵਕਤ ਆਲ ਓਵਰ ਦੀ ਪਾਕਿਸਤਾਨ ਦੇਖਿਆ ਜਾਏ ਤੇ ਕਾਰੋਬਾਰੀ ਹਾਲਾਤ ਕੁਛ ਡਿਸਟਰਬ ਹੈ ਨੇ। ਠੀਕ ਹੈ, ਇਹ 'ਚ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਇਸ ਟਾਈਮ ਬੜੇ ਮੁਸ਼ਕਿਲ ਹਾਲਾਤ 'ਚੋਂ ਗੁਜ਼ਰ ਰਿਹਾ। ਅੱਲਾਹ ਤਾਲਾ ਸਾਡੇ ਮੁਲਕ ਦੀ ਖੈਰ ਫਰਮਾਏ। ਇਨਸ਼ਾ ਅੱਲਾਹ ਤਾਲਾ ਇਹ ਮੁਸ਼ਕਿਲ ਵਕਤ ਗੁਜ਼ਰ ਜਾਏਗਾ। ਅੱਲਾਹ ਤਾਲਾ ਨੇ ਕੁਰਾਨ ਮਜੀਦ 'ਚ ਫਰਮਾਇਆ ਨਾ ਕਿ ਹਰ ਮੁਸ਼ਕਿਲ ਤੋਂ ਬਾਅਦ ਆਸਾਨੀ ਹੈ। ਤੇ ਜਨਾਬ ਅਗਰ ਅਸੀਂ ਇਹ ਮੁਸ਼ਕਿਲ ਦੌਰ ਵੇਖਿਆ ਹੈ ਪਾਕਿਸਤਾਨ ਦਾ ਤੇ ਇਨਸ਼ਾ ਅੱਲਾਹ ਤਾਲਾ ਅਸੀਂ ਖੁਸ਼ਹਾਲੀ ਵੀ ਵੇਖਾਂਗੇ। ਤੇ ਲਵ ਬਰਡ ਕਿਤੇ ਨਹੀਂ ਜਾ ਰਿਹਾ ਤੇ ਲਵ ਬਰਡ 'ਤੇ ਕੰਮ ਕਰੋ, ਇਸ ਹੋਬੀ ਨੂੰ ਪ੍ਰਮੋਟ ਕਰੋ, ਨਵੇਂ ਕਸਟਮਰ ਲੈ ਕੇ ਆਓ, ਨਵੇਂ ਲੋਕਾਂ ਨੂੰ ਲਵ ਬਰਡ ਤੋਂ ਮੁਤਾਰਫ ਕਰਵਾਓ। ਤੇ ਇੱਕ ਚੀਜ਼ ਮੈਂ ਇੱਥੇ ਐਡ ਕਰਨਾ ਚਾਹਾਂਗਾ ਕਿ ਮੈਂ ਪਿਛਲੇ ਬਰਡ ਜਿਹੜੇ ਆਪਣੇ ਵਾਸਤੇ ਪਿਛਲੇ ਸਾਲ ਰੋਕੇ ਸਨ ਜੋ ਇਸ ਸਾਲ ਇਨਸ਼ਾਅੱਲਾ ਬਰੀਡ ਕਰਨਗੇ, ਉਹਨਾਂ ਨੇ ਮਤਲਬ ਕਿ ਉਸ ਵਕਤ ਵੀ ਮੇਰੇ ਕੰਨਾਂ 'ਚ ਗੱਲ ਪਾਈ ਸੀ ਜੀ ਇਹ ਜੀ ਅਲਬਾਈਨੋ ਖਤਮ ਹੋ ਜਾਏਗਾ ਤੇ ਬੜੀ ਦੁਨੀਆ ਨੇ ਅਲਬਾਈਨੋ ਲਾ ਲਿਆ। ਉਹ ਯਾਰ ਕਿੰਨੀ ਕੁ ਦੁਨੀਆ ਨੇ ਲਾ ਲਿਆ। ਅਜੇ ਵੀ ਅਸੀਂ ਪੋਸਟਾਂ ਵੇਖਦੇ ਹੁੰਦੇ ਹਾਂ ਕਿ ਲੋਕ ਮੰਗਦੇ ਹੁੰਦੇ ਜੀ ਸਾਨੂੰ ਮੇਲ ਚਾਹੀਦਾ, ਕਿਸੇ ਨੂੰ ਫੀਮੇਲ ਚਾਹੀਦੀ ਹੈ। ਸਰ ਜਿੰਨੀ ਮਰਜ਼ੀ ਦੁਨੀਆ ਨੇ ਲਾ ਲਿਆ, ਰਿਜ਼ਕ ਤੇ ਹਰ ਕਿਸੇ ਦਾ ਆਪਣਾ ਆਪਣਾ ਹੈ ਨਾ। ਤੁਸੀਂ ਮੇਰਾ ਰਿਜ਼ਕ ਤੇ ਨਹੀਂ ਖੋ ਸਕਦੇ ਜਾਂ ਮੈਂ ਤੁਹਾਡਾ ਰਿਜ਼ਕ ਤੇ ਨਹੀਂ ਖੋ ਸਕਦਾ। ਰਿਜ਼ਕ ਤੇ ਅੱਲਾਹ ਤਾਲਾ ਨੇ ਦੇਣਾ। ਤੇ ਮੇਰੇ ਖਿਆਲ ਨਾਲ ਸਾਨੂੰ ਲਵ ਬਰਡ ਹੋਬੀ ਨੂੰ ਪ੍ਰਮੋਟ ਕਰਨਾ ਚਾਹੀਦਾ ਤੇ ਨਵੇਂ ਗਾਹਕਾਂ ਨੂੰ ਲੈ ਕੇ ਆਉਣਾ ਚਾਹੀਦਾ। ਇਨਸ਼ਾ ਅੱਲਾਹ ਤਾਲਾ ਲਵ ਬਰਡ ਕਿਤੇ ਨਹੀਂ ਜਾ ਰਿਹਾ। ਨਿਊ ਫੈਂਸੀਅਰ ਜਿਹੜੇ ਨਵੇਂ ਆਏ ਨੇ ਇਸ ਸ਼ੌਕ ਦੇ ਵਿੱਚ ਉਹ ਬੇਫਿਕਰ ਰਹਿਣ, ਅੱਲਾਹ ਤਾਲਾ ਤੇ ਤਵੱਕਲ ਕਰਨ ਤੇ ਪਰੇਸ਼ਾਨ ਨਾ ਹੋਣ। ਇਨਸ਼ਾ ਅੱਲਾਹ ਤਾਲਾ ਤੁਸੀਂ ਦੇਖੋਗੇ ਕਿ ਜੈਸੇ ਜੈਸੇ ਅੱਗੇ ਵਕਤ ਗੁਜ਼ਰੇਗਾ, ਕੋਵਿਡ ਜਦੋਂ ਆਇਆ ਸੀ, ਜੋ ਕਰੋਨਾ ਆਇਆ ਸੀ,
ਉਦੋਂ ਲੋਕਾਂ ਦੇ ਕਾਰੋਬਾਰ ਬੰਦ, ਦੁਕਾਨਾਂ ਬੰਦ, ਕਈ ਵਿਚਾਰੇ ਕਿਰਾਏਦਾਰ ਸਨ ਜਿਨ੍ਹਾਂ ਨੇ ਦੁਕਾਨਾਂ ਖਤਮ ਕਰ ਦਿੱਤੀਆਂ। ਉਹ ਇਸ ਵਕਤ ਤੁਹਾਡੇ ਪਾਕਿਸਤਾਨ ਦੇ ਮਾਸ਼ਾਅੱਲਾ ਨਾਮੀ ਗ੍ਰਾਮੀ ਬਰੀਡਰ ਨੇ ਲਵ ਬਰਡ ਦੇ। ਠੀਕ ਹੈ ਜੀ। ਕਿੰਨੇ ਕੁ ਲੋਕਾਂ ਨੇ ਲਵ ਬਰਡ ਦਾ ਸ਼ੌਕ ਉਦੋਂ ਸ਼ੁਰੂ ਕੀਤਾ। ਮੈਂ ਐਸੇ ਕਈ ਨਾਮ ਜਾਣਦਾ ਵਾਂ ਜੋ ਪੰਜਾਬੀ ਲਵ ਬਰਡ ਟੀਮ ਦੇ ਨਾਲ ਸ਼ਾਮਲ ਨੇ, ਜਿਨ੍ਹਾਂ ਨੇ ਕਰੋਨਾ ਦੇ ਦੌਰਾਨ ਇਹ ਕੰਮ ਸਟਾਰਟ ਕੀਤਾ ਤੇ ਮਾਸ਼ਾਅੱਲਾ ਅੱਜ ਉਹਨਾਂ ਦਾ ਇੱਕ ਨਾਮ ਹੈਗਾ। ਤੇ ਜਨਾਬ ਇਨਸ਼ਾਅੱਲਾ ਲਵ ਬਰਡ ਕਿਤੇ ਨਹੀਂ ਜਾ ਰਿਹਾ। ਬੇਸ਼ੁਮਾਰ ਲੋਕਾਂ ਦੀਆਂ, ਬੇਸ਼ੁਮਾਰ ਮਾਵਾਂ ਦੀਆਂ, ਭੈਣਾਂ ਦੀਆਂ ਦੁਆਵਾਂ ਨੇ ਤੇ ਇਨਸ਼ਾਅੱਲਾ ਤਾਲਾ ਇਹ ਦੁਆਵਾਂ ਰੰਗ ਲਿਆਉਣਗੀਆਂ। ਦੁਆਵਾਂ ਦੇ ਨਾਲ ਕੋਈ ਨਹੀਂ ਟਕਰਾ ਸਕਦਾ। ਅੱਲਾਹ ਤਾਲਾ ਨੇ ਰਿਜ਼ਕ ਸਭ ਨੂੰ ਦੇਣਾ ਹੈ। ਅੱਲਾਹ ਤਾਲਾ ਨੇ ਪਰਿੰਦਿਆਂ ਦੇ ਮੁਤਲਕ ਫਰਮਾਇਆ ਕਿ ਪਰਿੰਦੇ ਮਾਲ ਹੈ, ਤੇ ਅੱਲਾਹ ਤਾਲਾ ਨੇ ਅਗਰ ਇਹਨੂੰ ਮਾਲ ਕਹਿ ਦਿੱਤਾ ਹੈ ਤੇ ਫਿਰ ਸਾਨੂੰ ਕਿਸ ਕਿਸਮ ਦਾ ਵਹਿਮ ਜਾਂ ਵਸਵਸਾ ਨਹੀਂ ਆਪਣੇ ਦਿਲ 'ਚ ਜਾਂ ਦਿਮਾਗ 'ਚ ਲੈਣਾ ਚਾਹੀਦਾ ਜੀ ਲਵ ਬਰਡ ਖਤਮ ਹੋ ਜਾਏਗਾ। ਲਵ ਬਰਡ ਖਤਮ ਨਹੀਂ ਹੁੰਦਾ ਇਨਸ਼ਾਅੱਲਾ ਤਾਲਾ। ਇਹ ਅੱਲਾਹ ਤਾਲਾ ਦੀ ਐਸੇ ਮਖਲੂਕ ਹੈ ਕਿ ਅੱਲਾਹ ਤਾਲਾ ਨੇ ਇਹ ਡਿਊਟੀ ਲਗਾ ਦਿੱਤੀ ਹੈ ਕਿ ਅਸੀਂ ਲਵ ਬਰਡ ਨੂੰ ਬਰੀਡ ਕਰਵਾਈਏ, ਇਹਦੀ ਨਸਲ ਨੂੰ ਵਧਾਈਏ। ਤੇ ਇਨਸ਼ਾਅੱਲਾ ਤਾਲਾ ਜੀ ਲਵ ਬਰਡ ਤੇ ਕਿਤੇ ਨਹੀਂ ਜਾ ਰਿਹਾ। ਤੇ ਜਿਹੜੇ 5-5 ਹਜ਼ਾਰ ਰੁਪਏ ਦਾ ਤੋਤਾ ਵੇਚਦੇ ਪਏ ਨੇ ਅਲਬਾਈਨੋ ਰੈਡਸ, ਉਹ ਵੇਚਦੇ ਰਹਿਣ ਤੇ ਤੁਸੀਂ ਪਰੇਸ਼ਾਨ ਨਹੀਂ ਹੋਣਾ। ਨਵੇਂ ਫੈਂਸੀ ਜਿਹੜੇ ਆ ਕਿ 5-5 ਹਜ਼ਾਰ ਦਾ ਵਿਕਦਾ ਪਿਆ, ਤਾਂ ਉਹਨੂੰ ਜਿਹੜੇ ਕਹਿੰਦੇ ਨਾ 5,000 ਰੁਪਏ ਦਾ ਉਹਨਾਂ ਕੋਲ ਦਿਓ। ਫਿਰ ਉਹਨਾਂ ਨੇ ਬਾਅਦ 'ਚੋਂ ਤਸਵੀਰ ਆਪਣੇ ਕਿਸੇ ਯਾਰ ਦੋਸਤ ਦੇ ਨਾਲ ਖਿਚਵਾ ਕੇ ਲਾਣੀ ਹੈ, ਇਹ ਜੀ 5,000 ਰੁਪਏ ਤੋਤਾ ਲੈ ਗਿਆ। ਠੀਕ ਹੈ। ਮੇਰੀ ਇੱਕ ਸਾਹਿਬ ਦੇ ਨਾਲ ਗੱਲ ਹੋ ਰਹੀ ਸੀ, ਬੜੀਆਂ ਬੜਕਾ ਮਾਰਦੇ ਨੇ ਜੀ 5,000 ਰੁਪਏ ਦਾ ਤੋਤਾ ਅਲਬਾਈਨੋ ਰੈਡਸ ਹੋ ਜਾਣਾ ਤੇ ਇਹ ਇੱਥੇ ਚਲਾ ਜਾਣਾ ਤੇ ਉੱਥੇ ਚਲਾ ਜਾਣਾ। ਕੁਝ ਦਿਨ ਪਹਿਲੇ ਫੇਸਬੁੱਕ ਦੇ ਉੱਤੇ ਕਮੈਂਟਸ ਦੇ ਵਿੱਚ ਗੱਲ ਹੋ ਰਹੀ ਸੀ ਤੇ ਮੈਨੂੰ ਉਹ ਸਾਹਿਬ ਕਹਿ ਰਹੇ ਨੇ ਜੀ ਮੈਨੂੰ 27 ਸਾਲ ਹੋ ਗਏ ਨੇ ਲਵ ਬਰਡ ਬਰੀਡ ਕਰਵਾਉਂਦੇ ਹੋਏ। ਤੇ ਉਹਨਾਂ ਦੀ ਪੋਸਟ ਇੱਕ ਲੱਗੀ ਸੀ ਜੀ ਮੇਰੇ ਤੇ ਅਜੇ ਸਟੂਡੈਂਟ ਹੈਗਾ ਵਾਂ। ਉਹ ਭਾਈ ਜੀ ਕਿਹੜੀ ਤਲੀਮ ਹੈਗੀ ਹੈ ਜਿਹੜੀ 27 ਸਾਲ ਤੱਕ ਆਜ਼ਾਦੀ ਦਿੰਦੀ ਹੈ? ਜਾਂ ਫੇਲ ਹੁੰਦਾ ਰਿਹਾ ਤੇ ਹੁਣ ਵੀ ਫੇਲ ਹੁੰਦਾ ਪਿਆ, ਤਾਂ ਅੱਗੋਂ ਵੀ ਫੇਲ ਹੁੰਦਾ ਰਹੇਗਾ, ਕਿਉਂਕਿ ਲੋਕਾਂ ਨੂੰ ਉਹ ਬੁਰਾ ਭਲਾ ਕਹੀ ਜਾ ਰਿਹਾ, ਹਰ ਕਿਸੇ ਨੂੰ ਬੁਰਾ ਭਲਾ ਕਹਿ ਰਿਹਾ, ਲਵ ਬਰਡ ਨੂੰ ਬੁਰਾ ਭਲਾ ਕਹਿ ਰਿਹਾ। ਤੇ ਅੱਲਾਹ ਤਾਲਾ ਉਹਨੂੰ ਭਾਈ ਹਦਾਇਤ ਦੇਵੇ। ਮੈਂ ਤੇ ਸਰ ਮੇਰੇ ਖਿਆਲ ਨਾਲ ਸਭ ਹੀ ਨਾਮ ਜਾਣਦੇ ਹੋਣਗੇ ਤੇ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ। ਅਸੀਂ ਤਾਂ ਚਾਹੁੰਦੇ ਹਾਂ ਕਿ ਮਿਲ ਕੇ ਚਲੋ, ਪਾਕਿਸਤਾਨ ਵਾਸਤੇ ਕੰਮ ਕਰੋ, ਪਾਕਿਸਤਾਨ ਦੀ ਤਰੱਕੀ ਵਾਸਤੇ ਕੰਮ ਕਰੋ, ਲਵ ਬਰਡ ਨੂੰ ਪ੍ਰਮੋਟ ਕਰੋ। ਲੋਕਾਂ ਨੂੰ ਤਾਂ ਅਜੇ ਪਤਾ ਹੀ ਨਹੀਂ ਕਿ ਲਵ ਬਰਡ ਹੁੰਦਾ ਕੀ ਹੈ। ਕਈ ਲੋਕਾਂ ਨੂੰ ਤਾਂ ਪਤਾ ਹੀ ਨਹੀਂ। ਉਹ ਸਭ ਪਤਾ ਜੀ ਕਾਠਾ ਤੋਤਾ ਹੁੰਦਾ ਜੀ ਇੱਕ, ਜਿਹੜਾ 2500 ਰੁਪਏ ਦਾ ਹੁੰਦਾ ਅੱਜ ਕੱਲ੍ਹ 2,000 ਰੁਪਏ ਦਾ, ਉਹ ਵੀ ਬੱਚਾ ਬੜਾ ਮੁਸ਼ਕਿਲ ਦੇ ਨਾਲ ਵਿਕਦਾ ਪਿਆ। ਉਹ ਵੀ ਇਸ ਟਾਈਮ ਮਤਲਬ ਕਿ ਇੱਕ ਕ੍ਰਾਈਸਿਸ ਦਾ ਸ਼ਿਕਾਰ ਹੋਇਆ ਹੈ। ਅਗਰ ਉਹ ਨੋਟ ਕੁਆਲਿਟੀ ਓਪਲਾਈਨ ਦੀ ਮਾਸ਼ਾਅੱਲਾ ਪਹਿਲੇ ਵੀ ਡਿਮਾਂਡ ਸੀ, ਹੁਣ ਵੀ ਡਿਮਾਂਡ ਹੈ। ਤੇ ਯੈਲੋ ਫੇਸ ਫਿਸ਼ਰ ਜਿਹੜਾ ਹੈਗਾ ਉਹਨੂੰ ਤਾਂ ਯੂਜ਼ ਹੀ ਗ੍ਰੀਨ ਓਪਲਾਈਨ ਹੋਣਾ, ਉਹ ਨਾ ਸਪਿਟ ਬਲੂ ਹੋਵੇ ਤੇ ਨਾ ਕੋਈ ਹੋਰ ਸਪਿਟ ਹੋਵੇ। ਠੀਕ ਹੈ ਜੀ। ਤੇ ਜਿਸ ਤਰ੍ਹਾਂ ਓਪਲਾਈਨ ਦੀ ਡਿਮਾਂਡ ਘਟੀ ਹੈ ਉਸ ਤਰ੍ਹਾਂ ਦੂਸਰੇ ਬਰਡਸ ਵੀ ਘਟੀ ਹੈ। ਠੀਕ ਹੈ। ਤੁਸੀਂ ਪਰੇਸ਼ਾਨ ਨਹੀਂ ਹੋਣਾ। ਇਹ ਪਾਕਿਸਤਾਨ ਦੇ ਵਿੱਚ ਇਸ ਟਾਈਮ ਇੱਕ ਮੁਸ਼ਕਲ ਵਕਤ ਹੈਗਾ, ਇਨਸ਼ਾਅੱਲਾ ਗੁਜ਼ਰ ਜਾਏਗਾ ਤੇ ਪਾਕਿਸਤਾਨ ਤਰੱਕੀ ਕਰੇਗਾ। ਅਸੀਂ ਤੇ ਹਮੇਸ਼ਾ ਤੋਂ ਇਹ ਗੱਲ ਪੰਜਾਬੀ ਲਵ ਬਰਡ ਚੈਨਲ ਦੇ ਉੱਪਰ ਵੀ ਤੇ ਜੋ ਹੁਣ ਨਵਾਂ ਚੈਨਲ ਸ਼ੁਰੂ ਕੀਤਾ ਉਹਦੇ ਉੱਤੇ ਵੀ ਅਸੀਂ ਇਹੀ ਗੱਲ ਕਰਦੇ ਹਾਂ ਕਿ ਜਨਾਬ ਤੁਸੀਂ ਦੇਖੋ ਕਿ ਇਨਸ਼ਾਅੱਲਾ ਉਹ ਵਕਤ ਦੂਰ ਨਹੀਂ ਕਿ ਦੂਸਰੇ ਮਮਾਲਿਕ ਤੋਂ ਲੋਕ ਪਾਕਿਸਤਾਨ ਆਉਣਗੇ ਬਰਡ ਖਰੀਦਣ। ਤੇ ਜਿਹੜੇ ਹਜ਼ਰਾਤ ਲਵ ਬਰਡ ਦੀ ਪ੍ਰਮੋਸ਼ਨ ਵਾਸਤੇ ਕੰਮ ਕਰ ਰਹੇ ਨੇ, ਅੱਲਾਹ ਤਾਲਾ ਉਹਨਾਂ ਦੀ ਮਦਦ ਕਰੇ। ਲਵ ਬਰਡ ਦੇ ਕੰਮ 'ਚ ਅੱਲਾਹ ਤਾਲਾ ਬਰਕਤ ਅਤਾ ਫਰਮਾਏ ਤੇ ਇਨਸ਼ਾਅੱਲਾ ਲਵ ਬਰਡ ਦਾ ਕੰਮ ਚੱਲਦਾ ਰਹੇਗਾ। ਮੈਂ ਇਨਸ਼ਾਅੱਲਾ ਤਾਲਾ ਜੀ ਨੈਕਸਟ ਵੀਡੀਓ ਜੋ ਹੈਗੀ ਹੈ ਚੂँਕਿ ਬਰੀਡਿੰਗ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਤੇ ਕੈਲਸ਼ੀਅਮ ਦੇ ਹਵਾਲੇ ਨਾਲ ਬਣਾਵਾਂਗਾ। ਤੇ ਸਾਡੀ ਲਵ ਬਰਡਸ ਵਾਲਿਆਂ ਦੀ ਕੋਸ਼ਿਸ਼ ਰਹੀ ਹੈ, ਇਸ ਟੀਮ ਦੀ ਕੋਸ਼ਿਸ਼ ਰਹੀ ਹੈ ਕਿ ਅਸੀਂ ਦੇਸੀ ਖੁਰਾਕਾਂ ਦੇ ਉੱਤੇ ਤੇ ਦੇਸੀ ਚੀਜ਼ਾਂ ਦੇ ਉੱਤੇ ਜ਼ਿਆਦਾ ਫੋਕਸ ਕਰੀਏ, ਨਾ ਕਿ ਵਿਟਾਮਿਨਸ ਤੇ ਫਲਾਨਾ ਤੇ ਟਮਕਾਨਾ ਤੇ ਫਲਾਨਾ ਨਿਊਟ੍ਰੀਕਲ ਤੇ ਫਲਾਨੀ ਪ੍ਰੇਮ ਤੇ ਫਲਾਨੀ ਸ਼ਰੈਮ। ਤੇ ਅਸੀਂ ਭਾਈਜਾਨ ਦੇਸੀ ਖੁਰਾਕਾਂ ਹੀ ਅਲਹਮਦੁਲਿਲਾ ਪੂਰਾ ਸੀਜ਼ਨ ਖਵਾਈਆਂ ਨੇ ਬਰਡਸ ਨੂੰ। ਜਿਹੜੇ ਬੱਚੇ ਆਪਣੇ ਵਾਸਤੇ ਰੋਕੇ ਸਨ ਲਵ ਬਰਡ ਦੇ, ਜੋ ਆਪਣੇ ਵਾਸਤੇ ਬਰੀਡ ਕਰਵਾਉਣ ਵਾਸਤੇ ਰੋਕੇ ਸਨ, ਅਲਹਮਦੁਲਿਲਾ ਪੰਜਾਬੀ ਖੁਰਾਕਾਂ ਦੇਸੀ ਖੁਰਾਕਾਂ ਖਵਾ ਰਹੇ ਹਾਂ ਤੇ ਦੇਸੀ ਖੁਰਾਕਾਂ ਖਵਾਉਂਦੇ ਰਹਾਂਗੇ। ਤੁਸੀਂ ਪੰਜਾਬੀ ਲਵ ਬਰਡ ਟੀਮ ਦੇ ਨਾਲ ਸ਼ਾਮਲ ਹੋਵੋ ਤੇ ਇਨਸ਼ਾਅੱਲਾ ਤਾਲਾ ਇਸ ਹੌਬੀ ਨੂੰ ਪ੍ਰਮੋਟ ਕਰੋ ਤੇ ਅੱਲਾਹ ਤਾਲਾ ਤੁਹਾਨੂੰ ਅੱਛਾ ਤੇ ਸੋਹਣਾ ਰੋਜ਼ਗਾਰ ਅਤਾ ਫਰਮਾਏਗਾ, ਸੋਹਣਾ ਰਿਜ਼ਕ ਅਤਾ ਫਰਮਾਏਗਾ। ਨੈਕਸਟ ਵੀਡੀਓ ਦਾ ਤੁਸੀਂ ਵੇਟ ਕਰੋ। ਇਨਸ਼ਾਅੱਲਾ ਤਾਲਾ ਦੇਸੀ ਚੀਜ਼ਾਂ ਜੋ ਤੁਹਾਡੇ ਘਰ 'ਚ ਮਿਲ ਜਾਣਗੀਆਂ, ਅੰਡੇ ਦੇ ਛਿਲਕੇ ਹੋ ਗਏ, ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਹੋ ਗਈਆਂ ਜੋ ਤੁਹਾਡੇ ਘਰ 'ਚ ਤੁਹਾਨੂੰ ਮਿਲ ਜਾਣਗੀਆਂ। ਜਨਾਬ ਜਿਨ੍ਹਾਂ ਨੇ ਪੰਜਾਬੀ ਲਵ ਬਰਡਸ ਟੀਮ ਨੂੰ ਜੁਆਇਨ ਕੀਤਾ ਸਭ ਨੂੰ ਜਨਾਬ ਅਸੀਂ ਖੁਸ਼ ਆਮਦੀਦ ਕਹਿੰਦੇ ਹਾਂ, ਜੀ ਆਇਆਂ ਨੂੰ ਕਹਿੰਦੇ ਹਾਂ।
ਤੇ ਅੱਲਾਹ ਤਾਲਾ ਕੋ ਦੁਆ ਹੈ ਕਿ ਅੱਲਾਹ ਤਾਲਾ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇ ਤੇ ਅਸੀਂ ਲਵ ਬਰਡ ਹੌਬੀ ਨੂੰ ਪ੍ਰਮੋਟ ਕਰੀਏ, ਉਹਨਾਂ ਇਲਾਕਿਆਂ ਤੱਕ ਪਹੁੰਚੀਏ। ਪੰਜਾਬੀ ਦੇ ਵਿੱਚ ਗੁਫ਼ਤਗੂ ਕਰਨ ਦਾ ਮਕਸਦ ਇਹ ਸੀ ਕਿ ਅਸੀਂ ਉਹਨਾਂ ਇਲਾਕਿਆਂ ਤੱਕ ਪਹੁੰਚੀਏ ਜਿੱਥੋਂ ਤੱਕ ਲਵ ਬਰਡ ਹੁਣ ਨਹੀਂ ਪਹੁੰਚਿਆ। ਜਨੂਬੀ ਪੰਜਾਬ ਦੇ ਵਿੱਚ ਤੁਸੀਂ ਸ਼ਹਿਰ ਗਿਣਨੇ ਸ਼ੁਰੂ ਕਰ ਦਿਓ ਉਂਗਲੀਆਂ ਦੇ ਉੱਤੇ ਤੇ ਤੁਸੀਂ ਗਿਣ ਕੇ ਹੈਰਾਨ ਰਹਿ ਜਾਓਗੇ ਕਿ ਕਿੰਨੇ ਕੁ ਸ਼ਹਿਰ ਨੇ ਤੇ ਕਿੰਨੇ ਕੁ ਦਿਹਾਤ ਤੇ ਕਿੰਨੇ ਕੁ ਕਸਬੇ ਨੇ ਜਿੱਥੇ ਹੁਣ ਤੱਕ ਲਵ ਬਰਡ ਨਹੀਂ ਪਹੁੰਚਿਆ। ਤੇ ਜਿਹੜੇ ਕਹਿੰਦੇ ਨੇ ਜੀ ਲਵ ਬਰਡ ਖਤਮ ਹੋ ਜਾਏਗਾ, ਉਹ ਜਨਾਬ ਅਜੇ ਤੇ ਉਹਨਾਂ ਪਿੰਡਾਂ ਥਾਵਾਂ ਤੇ ਪਹੁੰਚਣਾ ਜਿਹੜੀਆਂ ਔਰਤਾਂ ਦਿਨ ਤੋਂ ਲੈ ਕੇ ਰਾਤ ਤੱਕ ਮਿਹਨਤ ਕਰਦੀਆਂ ਨੇ। ਉਹ ਸਾਡੀਆਂ ਭੈਣਾਂ ਜਿਹੜੀਆਂ ਸਾਰਾ ਦਿਨ ਡੰਗਰਾਂ ਦੇ ਨਾਲ ਖੱਪਦੀਆਂ ਨੇ, ਮੱਝਾਂ ਚੋਣਾ, ਉਹਨਾਂ ਦਾ ਗੋਹਾ ਚੁੱਕਣਾ ਤੇ ਦੀਗਰ ਜਿਹੜੇ ਉਹਨਾਂ ਦੇ ਮਾਮਲਾਤ ਹੈਗੇ ਨੇ, ਦਿਨ ਤੋਂ ਲੈ ਕੇ ਰਾਤ ਤੱਕ ਉਹ ਮਿਹਨਤ ਕਰਦੀਆਂ ਨੇ ਮੇਰੀਆਂ ਭੈਣਾਂ ਜਨੂਬੀ ਪੰਜਾਬ ਵਾਲੀਆਂ, ਜਿਨ੍ਹਾਂ 'ਚ ਮੈਂ ਚੱਕ ਬਲੋਕੀ ਦਾ ਨਾਂ ਲਾਂਗਾ, ਬਹਾਵਲ ਨਗਰ ਦਾ ਨਾਂ ਲਾਂਗਾ, ਕਬੂਲਾ, ਆਰਫ ਵਾਲਾ, ਹਾਂਜੀ ਉੱਧਰ ਦੇ ਇਲਾਕੇ 'ਤੇ ਜਨਾਬ ਇਹ ਲਵ ਬਰਡ ਪਹੁੰਚੇ ਹੀ ਨਹੀਂ। ਜੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪੂਰੇ ਸਾਲ ਤੋਂ ਕਿ ਜਨੂਬੀ ਪੰਜਾਬ ਨੂੰ ਅਸੀਂ ਕਵਰ ਕਰਨਾ ਹੈ ਤੇ ਇਨਸ਼ਾਅੱਲਾ ਤਾਲਾ ਲਵ ਬਰਡ ਦਾ ਕੰਮ ਅੱਲਾ ਨੇ ਚਾਹਿਆ ਤੇ ਅੱਲਾ ਦੀ ਮਦਦ ਦੇ ਨਾਲ ਇਨਸ਼ਾਅੱਲਾ ਤਾਲਾ ਚੱਲਦਾ ਰਹੇਗਾ ਤੇ ਗਰੋ ਕਰਦਾ ਰਹੇਗਾ। ਸੜਨ ਵਾਲੇ ਸੜਦੇ ਰਹਿਣਗੇ, ਭੌਂਕਣ ਵਾਲੇ ਭੌਂਕਦੇ ਰਹਿਣਗੇ ਕਿ ਲਵ ਬਰਡ ਖਤਮ ਹੋ ਜਾਣਾ, ਅਲਬਾਇਨੋ ਖਤਮ ਹੋ ਜਾਣਾ ਜੀ, ਲਾਲ ਅੱਖ ਵਾਲਾ ਤੋਤਾ ਨਹੀਂ ਵਿਕਣਾ ਜੀ, ਫਲਾਣਾ ਹੋ ਜਾਣਾ, ਟਮਕਾਣਾ ਹੋ ਜਾਣਾ। ਉਹ ਸੜਦੇ ਨੇ, ਸੜਦੇ ਰਹਿਣ। ਇਨਸ਼ਾਅੱਲਾ ਤਾਲਾ ਅਲਬਾਇਨੋ ਰੈਡ ਆਈਜ਼ ਵੀ ਚੱਲਦਾ ਰਹੇਗਾ, ਸਪਿਟ ਵੀ ਚੱਲਦਾ ਰਹੇਗਾ, ਹਰ ਰੈਡ ਆਈਜ਼ ਬਰਡ ਚੱਲੇਗਾ। ਤੇ ਮੈਂ ਤੇ ਇਨਸ਼ਾਅੱਲਾ ਤਾਲਾ ਅਲਹਮਦੁਲਿਲਾ ਇਸ ਸਾਲ ਪ੍ਰੂਫ ਦੇ ਨਾਲ ਕਹਿ ਸਕਦਾ, ਜਿੱਥੇ ਓਪਲਾਈਨ ਤੁਸੀਂ ਕਹਿੰਦੇ ਹੋ ਨਹੀਂ ਵਿਕਦਾ, ਓਪਲਾਈਨ ਦੀ ਡਿਮਾਂਡ ਨਹੀਂ ਰਹੀ, ਅਲਹਮਦੁਲਿਲਾ ਜਨੂਬੀ ਪੰਜਾਬ 'ਚ ਅਸੀਂ ਓਪਲਾਈਨਸ ਭੇਜੇ ਨੇ ਤੇ ਅਲਹਮਦੁਲਿਲਾ ਬੜੇ ਅੱਛੇ ਪ੍ਰਾਈਸ ਤੇ ਭੇਜੇ ਨੇ। ਉਹਨਾਂ ਨੂੰ ਦੱਸ ਕੇ ਭੇਜੇ ਨੇ ਕਿ ਭਾਈ ਸ਼ੌਕ ਕਰ ਰਹੇ ਹੋ, ਬਾਅਦ 'ਚ ਤੁਹਾਡੇ ਦਿਮਾਗ 'ਚ ਇਹ ਨਾ ਹੈ ਕਿ ਭਾਈ ਅਸੀਂ 10,000 ਰੁਪਏ ਜੋੜਾ ਖਰੀਦਿਆ ਤੇ ਸਾਡਾ ਬੱਚਾ 2-2 ਹਜ਼ਾਰ ਰੁਪਏ ਦਾ ਵਿਕ ਰਿਹਾ, ਠੀਕ ਹੈ। ਤੇ ਅਸੀਂ ਅੱਛੀ ਉਹਨਾਂ ਨੂੰ ਕੀਮਤ ਦੇ ਉੱਤੇ ਜਨੂਬੀ ਪੰਜਾਬ 'ਚ ਜਿਹੜੇ ਵੀ ਬਰਡਸ ਭੇਜੇ ਨੇ ਉਹਨਾਂ ਨੂੰ ਅੱਛੀ ਕੀਮਤ ਦੇ ਉੱਤੇ ਬਰਡਸ ਭੇਜੇ ਨੇ ਤੇ ਅੱਛੇ ਕੁਆਲਿਟੀ ਬਰਡਸ ਭੇਜੇ ਨੇ। ਲਈਆ 'ਚ ਅਲਹਮਦੁਲਿਲਾ ਬਰਡਸ ਗਏ ਨੇ ਤੇ ਲਈਆ 'ਚੋਂ ਇੱਕ ਕਾਲ ਵੀ ਆਈ, ਜਿਹੜੇ ਭਾਈ ਸਾਹਿਬ ਕਹਿ ਰਹੇ ਸਨ ਜੀ ਸਾਨੂੰ ਪਾਲ ਬਲੂ ਆਫਲਾਈਨ ਪੇਲ ਫੈਲੋ ਚਾਹੀਦਾ। ਹੁਣ ਮੈਂ ਸੋਚ ਕੇ ਪਰੇਸ਼ਾਨ ਹੋ ਗਿਆ ਕਿ ਬਈ ਬੈਠਾ ਲਈਆ 'ਚ ਹੋਇਆ ਇੱਕ ਜਨੂਬੀ ਪੰਜਾਬ ਦਾ ਇੱਕ ਪਿੱਛੇ ਵਾਲਾ ਹਿੱਸਾ ਹੈ ਲਈਆ, ਤੇ ਉੱਥੋਂ ਕਾਲ ਆ ਰਹੀ ਹੈ ਜੀ ਮੈਨੂੰ ਪਾਲ ਬਲੂ ਆਫਲਾਈਨ ਪੇਲ ਫੈਲੋ ਚਾਹੀਦਾ। ਤੇ ਮਾਸ਼ਾਅੱਲਾ ਸਰ ਡਿਮਾਂਡ ਹੈ ਤੇ ਉਹ ਮੰਗ ਰਹੇ ਨਾ, ਅਲਬਾਇਨੋ ਰੈਡ ਆਈਜ਼ ਮੰਗ ਰਿਹਾ ਹੈ ਤੇ ਮੈਨੂੰ ਕਹਿ ਰਿਹਾ ਅਗਰ ਇੱਕ ਸ਼ਖਸ ਕਿ ਜਨਾਬ ਸਪਲਿਟ ਇਨੋ ਕਨਫਰਮ ਹੋਣਾ ਚਾਹੀਦਾ, ਉਹਦੇ ਤੱਕ ਅਵੇਅਰਨੈਸ ਪਹੁੰਚੀ ਹੈ ਤਾਂ ਉਹ ਕਹਿ ਰਿਹਾ ਨਾ ਕਿ ਸਪਲਿਟ ਇਨੋ ਕਨਫਰਮ ਹੋਣਾ ਚਾਹੀਦਾ। ਤੇ ਅਲਹਮਦੁਲਿਲਾ ਲਵ ਬਰਡ ਹੌਬੀ ਨੂੰ ਪ੍ਰਮੋਟ ਅਸੀਂ ਕਰਾਂਗੇ ਤੇ ਉਹਨਾਂ ਇਲਾਕਿਆਂ ਤੱਕ ਇਨਸ਼ਾਅੱਲਾ ਅੱਲਾ ਨੇ ਚਾਹਿਆ ਤੇ ਪਹੁੰਚਾਂਗੇ ਜਿਸ ਇਲਾਕੇ ਤੱਕ ਲਵ ਬਰਡ ਹੁਣ ਤੱਕ ਨਹੀਂ ਪਹੁੰਚਿਆ। ਤੇ ਤੁਸੀਂ ਸਾਡਾ ਸਾਥ ਦਿਓ, ਪੰਜਾਬੀ ਲਵ ਬਰਡ ਟੀਮ ਨੂੰ ਜੁਆਇਨ ਕਰੋ ਤੇ ਸਾਡੇ ਨਾਲ ਮਿਲ ਕੇ ਲਵ ਬਰਡ ਇੰਡਸਟਰੀ ਨੂੰ ਪ੍ਰਮੋਟ ਕਰੋ, ਲਵ ਬਰਡ ਹੌਬੀ ਨੂੰ ਪ੍ਰਮੋਟ ਕਰੋ, ਲਵ ਬਰਡਸ ਨੂੰ ਪ੍ਰਮੋਟ ਕਰੋ, ਆਪਣੇ ਆਪ ਨੂੰ ਪ੍ਰਮੋਟ ਕਰੋ, ਆਪਣੇ ਆਪ ਨੂੰ ਗਰੋ ਕਰੋ, ਆਪਣੀ ਆਵਾਜ਼ ਪੂਰੀ ਦੁਨੀਆ ਤੱਕ ਪਹੁੰਚਾਓ ਕਿ ਅਲਹਮਦੁਲਿਲਾ ਅਸੀਂ ਗੂੰਗੇ ਨਹੀਂ ਗਏ, ਠੀਕ ਹੈ। ਤੇ ਅੱਲਾਹ ਤਾਲਾ ਸਾਡੇ ਕੰਮ 'ਚ ਬਰਕਤ ਅਤਾ ਫਰਮਾਏ ਤੇ ਲਵ ਬਰਡ ਦਾ ਕੰਮ ਚੱਲਦਾ ਰਹੇ ਇਨਸ਼ਾਅੱਲਾ ਤਾਲਾ। ਨੈਕਸਟ ਵੀਡੀਓ ਜੋ ਮੈਂ ਬਣਾਵਾਂਗਾ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ। ਸਾਡਾ YouTube ਤੇ ਚੈਨਲ ਹੈ ਜੀ ਪੰਜਾਬੀ ਲਵ ਬਰਡਸ ਦੇ ਨਾਮ ਤੋਂ, ਤੇ ਪੰਜਾਬੀ ਲਵ ਬਰਡਸ ਨੂੰ ਸਬਸਕ੍ਰਾਈਬ ਵੀ ਕਰੋ, ਬੈਲ ਦੇ ਆਈਕਨ ਨੂੰ ਵੀ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਆਉਣ ਵਾਲੀ ਲੇਟੈਸਟ ਨਿਊਜ਼ ਤੇ ਹਰ ਲੇਟੈਸਟ ਵੀਡੀਓ ਲਵ ਬਰਡ ਦੇ ਹਵਾਲੇ ਨਾਲ ਤੁਹਾਡੇ ਤੱਕ ਪਹੁੰਚਦੀ ਰਹੇ। ਤੇ ਇਨਸ਼ਾਅੱਲਾ ਤਾਲਾ ਅਸੀਂ ਉਮੀਦ ਕਰਨੇ ਹਾਂ ਕਿ ਤੁਸੀਂ ਸਾਡਾ ਸਾਥ ਦਿਓਗੇ। ਅਸੀਂ ਮਿਲ ਕੇ ਪਾਕਿਸਤਾਨ ਵਾਸਤੇ ਕੁਝ ਕਰਨਾ ਚਾਹੁੰਦੇ ਹਾਂ, ਆਪਣੇ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦੇ ਹਾਂ। ਪੰਜਾਬ ਦੇ तमाम ਸ਼ਹਿਰਾਂ ਦੇ ਜਿੱਥੇ ਮੇਰੀ ਆਵਾਜ਼ ਸੁਣੀ ਜਾ ਰਹੀ ਹੈ ਤੇ ਜਿਨ੍ਹਾਂ ਨੇ ਪੰਜਾਬੀ ਲਵ ਬਰਡਸ ਨੂੰ ਪਸੰਦ ਕੀਤਾ ਹੈ, ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਮੇਰੀ ਨੈਕਸਟ ਵੀਡੀਓ ਜੋ ਆਏਗੀ ਇਨਸ਼ਾਅੱਲਾ ਤਾਲਾ ਉਹਦੇ 'ਚ ਅਸੀਂ ਕੈਲਸ਼ੀਅਮ ਤੋਂ ਸਟਾਰਟ ਕਰਾਂਗੇ ਕਿ ਇਸ ਵਕਤ ਅਸੀਂ ਜੋ ਕੈਲਸ਼ੀਅਮ ਯੂਜ਼ ਕਰ ਰਹੇ ਹਾਂ ਤੇ ਦੇਸੀ ਚੀਜ਼ਾਂ ਜੋ ਘਰ 'ਚ ਅਵੇਲੇਬਲ ਹੁੰਦੀਆਂ ਨੇ, ਕੋਈ ਪੈਸਾ ਨਹੀਂ ਖਰਚਣਾ। ਮਸਲਨ ਅੰਡੇ ਦੇ ਛਿਲਕੇ ਹੈਗੇ ਨੇ, ਹੋਰ ਦੀਗਰ ਚੀਜ਼ਾਂ ਹੈਗੀਆਂ ਨੇ ਕੁਛ, ਉਹ ਤੁਹਾਡੇ ਨਾਲ ਜ਼ਰਾ ਸਰਪ੍ਰਾਈਜ਼ ਵੀ ਰਹਿਣਾ ਚਾਹੀਦਾ ਨਾ, ਸਾਰੀਆਂ ਗੱਲਾਂ ਇਸ ਵੀਡੀਓ 'ਚ ਨਹੀਂ। ਇਨਸ਼ਾਅੱਲਾ ਨੈਕਸਟ ਵੀਡੀਓ ਵਿੱਚ ਤੁਹਾਨੂੰ ਸਪੈਸ਼ਲੀ ਕੈਲਸ਼ੀਅਮ ਦੇ ਹਵਾਲੇ ਨਾਲ ਦੱਸਾਂਗੇ ਕਿ ਹੁਣ ਕੈਲਸ਼ੀਅਮ ਅਸੀਂ ਕਿਸ ਤਰ੍ਹਾਂ ਦੇਣੀ ਸ਼ੁਰੂ ਕਰਨੀ ਹੈ, ਜੋ ਅਸੀਂ ਪੰਜਾਬੀ ਲਵ ਬਰਡ ਟੀਮ ਜਿਹੜਾ ਕਰ ਰਹੀ ਹੈ ਤੇ ਕੈਲਸ਼ੀਅਮ ਦੇਣਾ ਸ਼ੁਰੂ ਕਰਾਂਗੇ। ਉਹਦੇ ਬਾਅਦ ਫਿਰ ਵਿਟਾਮਿਨਸ ਵੱਲ ਆਵਾਂਗੇ, ਉਹਦੇ ਬਾਅਦ ਫਿਰ ਦੁਬਾਰਾ ਤੋਂ ਸੌਫਟ ਫੂਡ ਸਟਾਰਟ ਹੋਏਗਾ ਜਦੋਂ ਨਮੀ ਦਾ ਮੌਸਮ ਖਤਮ ਹੋਏਗਾ, ਕਿਉਂਕਿ ਇਸ ਟਾਈਮ ਅਸੀਂ ਸੌਫਟ ਫੂਡ ਬੰਦ ਕੀਤਾ ਹੈ। ਅਸੀਂ ਆਪਣੇ ਬਰਡਸ ਹੋਮ 'ਚ ਕੋਈ ਏਸੀ ਨਹੀਂ ਲਾਏ, ਜਿਨ੍ਹਾਂ ਨੇ ਏਸੀ ਲਾਏ ਹੁੰਦੇ ਨੇ ਉਹ ਸਰ ਸੌਫਟ ਫੂਡ ਪਾ ਸਕਦੇ ਨੇ, ਜਿਨ੍ਹਾਂ ਨੇ 8-8 7-7 ਮੁਲਾਜ਼ਮ ਰੱਖੇ ਨੇ ਉਹ ਸਰ ਸੌਫਟ ਫੂਡ ਪਾ ਸਕਦੇ ਨੇ ਕਿ ਭਾਈ ਨਹੀਂ ਖਾਤਾ ਤੇ ਮੁਲਾਜ਼ਮ ਕੱਢ ਦੇਵੇ। ਅਸੀਂ ਤੇ ਭਾਜੀ ਸਵੇਰੇ ਜਨਾਬ ਬਰਡਸ ਨੂੰ ਦਾਣਾ ਪਾਣੀ ਕਰਨਾ ਤੇ ਨੌਕਰੀ ਤੇ ਨਿਕਲ ਜਾਣਾ, ਸ਼ਾਮ ਨੂੰ ਆਉਣਾ ਤੇ ਆ ਕੇ ਚੈੱਕ ਕਰਨਾ, ਠੀਕ ਹੈ। ਅਸੀਂ ਪਿੱਛੋਂ ਧਿਆਨ ਨਹੀਂ ਰੱਖ ਸਕਦੇ
ਪਿੱਛੋਂ ਅੱਲਾ ਦੇ ਸਪੁਰਦ ਹੁੰਦਾ ਹੈ। ਤੇ ਜਨਾਬ ਜਿਹੜੇ ਤੇ ਧਿਆਨ ਰੱਖ ਸਕਦੇ ਨੇ ਉਹ ਸੌਫਟ ਫੂਡ ਪਾਉਣ, ਅਸੀਂ ਮਤਲਬ ਕਿ ਕਦੀ ਇਨਕਾਰ ਨਹੀਂ ਕੀਤਾ, ਉਹਨਾਂ ਦੀ ਗੱਲ ਵੀ ਹੱਕ ਹੋ ਸਕਦੀ ਹੈ, ਲੇਕਿਨ ਉਹ ਆਪਣੀ ਜੋ ਬਰਡਸ ਰੂਮ ਹੈ ਉਹਦੀ ਰਿਕੁਆਇਰਮੈਂਟ ਲੋਕਾਂ ਨੂੰ ਦੱਸਣ ਨਾ। ਬਰਡਸ ਦੀ ਰੂਮ ਜਿਹੜਾ ਹੈਗਾ ਹੈ, ਉਹਦੇ ਵੈਂਟੀਲੇਸ਼ਨ, ਉਹਦੇ ਉਹ ਇਹ ਦੱਸਣ ਕਿ ਭਾਈ ਏਸੀ ਵੀ ਚੱਲ ਰਿਹਾ ਹੈ, ਐਗਜ਼ਾਸਟ ਵੀ ਚੱਲ ਰਿਹਾ ਹੈ, ਵੈਂਟੀਲੇਸ਼ਨ ਵੀ, ਕ੍ਰੋਸ ਵੈਂਟੀਲੇਸ਼ਨ ਵੀ ਹੋ ਰਹੀ ਹੈ। ਤੇ ਜਨਾਬ ਇਸ ਬਾਰੇ 'ਚ ਵੀ ਤਾਂ ਦੱਸਣ ਨਾ। ਸਿਰਫ ਇਹ ਕਹਿਣਾ ਜੀ ਅਸੀਂ ਸਮਝਦੇ ਹਾਂ ਜੀ ਸੌਫਟ ਫੂਡ ਬੰਦ ਨਹੀਂ ਕਰਨਾ ਚਾਹੀਦਾ, ਬਰਡ ਮੋਡ 'ਤੇ ਹੁੰਦਾ ਹੈ ਜਾਂ ਹੋਰ ਦੀਗਰ ਮਾਮਲਾਤ ਹੁੰਦੇ ਨੇ। ਤੇ ਜਨਾਬ ਮੈਂ ਤੁਹਾਡੀ ਗੱਲ ਤੋਂ ਐਗਰੀ ਕਰਨਾ ਵਾਂ ਕਿ ਉਹ ਤੁਹਾਡੇ ਕੋਲ ਬਰਡਸ ਅਫੋਰਡ ਕਰ ਸਕਦਾ ਹੈ, ਕਿਉਂਕਿ ਤੁਸੀਂ ਮਾਸ਼ਾਅੱਲਾ ਮੁਲਾਜ਼ਮ ਵੀ ਰੱਖੇ ਹੋਣਗੇ ਜਿਹੜੇ ਵੱਡੇ ਵੱਡੇ ਬਰੀਡਰ ਨੇ, ਉਹ ਖੁਦ ਤੇ ਮਾਸ਼ਾਅੱਲਾ ਦੂਸਰੀ ਐਕਟੀਵਿਟੀ ਦੇ ਮਸਰੂਫ ਰਹਿੰਦੇ ਨੇ, ਲੇਕਿਨ ਮੁਲਾਜ਼ਮੀਨ ਜੋ ਨੇ ਉਹ ਪਿੱਛੋਂ ਧਿਆਨ ਰੱਖਦੇ ਨੇ ਬਰਡਸ ਦਾ। ਸਟੂਡੈਂਟ ਜਾਂ ਜਿਹੜਾ ਨਿਊ ਫੈਂਸੀਅਰ ਹੈ ਜਾਂ ਜਿਹੜੇ ਕਿਸੇ ਨੇ, ਉਹਨੇ ਤਾਂ ਜ਼ਾਹਿਰੀ ਗੱਲ ਹੈ ਜਨਾਬ ਸੌਫਟ ਫੂਡ ਪਾ ਕੇ ਚੱਲ ਜਾਣਾ। ਉਹਨੂੰ ਤਾਂ ਇਹ ਵੀ ਨਹੀਂ ਪਤਾ ਕਿ ਅੱਧੀ ਚਮਚ ਸੌਫਟ ਫੂਡ ਪਾਉਣਾ ਕਿ 1 ਚਮਚ ਪਾਉਣਾ ਜਾਂ ਪਿਆਲੀ ਭਰ ਕੇ ਪਾਣੀ ਹੈ। ਤੇ ਅਸੀਂ ਤੇ ਸੌਫਟ ਫੂਡ ਕੋਈ ਨਹੀਂ ਦੇ ਰਹੇ। ਇਨਸ਼ਾਅੱਲਾ ਤਾਲਾ ਜੋ ਤੱਕ ਨਵੀਂ ਗਈ ਉਹ ਤੱਕ ਸੌਫਟ ਫੂਡ ਨਹੀਂ ਦੇਣਾ। ਅਗਰ ਹਫਤੇ 'ਚ 1 ਦਿਨ ਅਗਰ ਦਿਆਂਗੇ ਤੇ ਅਸੀਂ ਕੋਲ ਬੈਠਾਂਗੇ, ਜਾਂ ਤੇ ਇਤਵਾਰਲੇ ਦਿਨ ਦਿਆਂਗੇ ਜਿਸ ਦਿਨ ਛੁੱਟੀ ਹੋਏਗੀ ਨੌਕਰੀ ਤੋਂ, ਕੋਲ ਬੈਠ ਰਹਾਂਗੇ ਤੇ ਵੇਖਦੇ ਰਹਾਂਗੇ। ਅਗਰ ਬਰਡ ਨੇ ਅੱਧੇ ਘੰਟੇ 'ਚ ਖ਼ਤਮ ਕਰ ਦਿੱਤਾ ਹੈ ਜਾਂ ਨਹੀਂ ਖਾਧਾ ਤੇ ਬਾਹਰ ਕੱਢ ਦਿਆਂਗੇ। ਤੇ ਜਨਾਬ ਇਹ ਅੱਜ ਦੀ ਵੀਡੀਓ ਸੀ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਏਗੀ ਤੇ ਸਾਨੂੰ ਪੰਜਾਬੀ ਲਵਰ ਟੀਮ ਨੂੰ ਜੁਆਇਨ ਕਰੋ। ਅਸਲਾਮ ਵਾਲੇਕੁਮ।